ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਿਹਾ ਰੱਬ। सत श्री अकाल, अस्सलाम वालेकुम, प्रणाम साहब ने जी। मैं अज मौजूद हाँ जी पिंड वजीद के खुर्द, तहसील बरनाला ते जिला भी बरनाला। वंड 1947 तो पहला पिंड वजीद के मुसलमानों का होया करता सी ते उस समय की यानी कि 1947 तो पहला की पुरानी मसीत अज भी इत्थे खड़ी है, बहुत ही चंगी हालत में। वंड तो बाद ਇੱਥੇ ਆ ਵਸੇ ਲਹਿੰਦੇ ਪੰਜਾਬ ਤੋਂ ਉਜੜ ਕੇ ਆਏ ਵਿਰਕ ਚੱਟ, ਜ਼ਿਲ੍ਹਾ ਸ਼ੇਖਪੁਰਾ। ਤੇ ਕਿਉਂਕਿ ਮੁਸਲਮਾਨਾਂ ਦਾ ਪਿੰਡ ਸੀ, ਇੱਥੇ ਗੁਰਦੁਆਰਾ ਨਹੀਂ ਸੀ, ਤਾਂ ਉਹਨਾਂ ਨੇ ਐਸੇ ਮਸਜਿਦ ਵਿੱਚ ਲਿਆ ਬਾਬਾ ਰੱਖਿਆ ਤੇ ਗੁਰਦੁਆਰੇ ਦੇ ਤੌਰ ਤੇ ਇਹ ਕਈ ਵਰੇ ਤੱਕ ਇਸਤੇਮਾਲ ਕਰਦੇ ਰਹੇ। ਅੱਜ ਇਹ ਮੁਸਲਮਾਨ ਬਰਾਦਰੀ ਦੇ ਕੋਲ ਹੈ, ਬਹੁਤ ਹੀ ਚੰਗੀ ਹਾਲਤ ਵਿੱਚ। ਤੇ ਆਓ ਤੁਹਾਨੂੰ ਕਰਾਉਂਦੇ ਹਾਂ ਇਸ ਵਿਰਾਸਤੀ ਮਸਜਿਦ ਦੇ ਦਰਸ਼ਨ। वाह जी वाह, क्या कमाल की चित्रकारी है जी। हाँ जी, वाह, बहुत खूबसूरत है जी। कितने सोहने फुल बूटे पाए हुए ने। हाँ, काफी मजबूत है। अच्छा जी, तिरक गया सी, पाट गया। चलो सामभी गई चीज बहुत वधिया पुरानी। ये विच होर आ गए सी गलत बंदे, ਉਹਦਾ ਜਿਵੇਂ ਉਹਨਾਂ ਚੀਜ਼ਾਂ ਨੇ ਆਲੇ ਰੱਖੇ ਹੋਏ, ਇਹਨਾਂ ਨੂੰ ਵੀ ਕਹਿੰਦੇ ਨਹੀਂ ਬੰਦ ਕਰੋ। ਅੱਛਾ ਜੀ, ਮੈਂ ਕਿਹਾ ਨਹੀਂ, ਜਿਹੜੀ ਚੀਜ਼ ਰੱਖਣ ਵਾਲੀ ਹੈ ਮੈਂ ਰੱਖੀ। ਆ ਪੁਰਾਣੀ ਨਜਾਇਜ਼ ਦੀ ਇਹ ਬਹੁਤ ਧੱਕੇ ਨਾਲ ਰੱਖੀ, ਬਹੁਤ ਜਦੋਜਹਿਦ। ਅੱਛਾ, ਜਦੋਜਹਿਦ ਦਾ ਕਰਨੀ ਹੈ ਇਹ ਹੀ ਚੀਜ਼ਾਂ ਦੇਖਣ ਵਾਲੀਆਂ ਨੇ। ਉਹ ਕਹਿੰਦੇ ਸੀ ਤੋੜਨੀ ਆ ਵੀ ਆਪਾਂ ਨੇ ਕੀ ਕਰਵਾਉਣਾ ਬਣਾਇਆ ਜਿੰਨਾ ਕਿ ਕੰਮ ਮੈਂ ਜੋ ਬੋਲਦਾ ਪਤਾ ਨਹੀਂ। ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ। ਆਹ ਚੀਜ਼ਾਂ ਆਪਣੇ ਟੁੱਟੀਆਂ ਹੋਈਆਂ ਸੀ, ਜਿਹੜਾ ਟੁੱਟੀਆਂ ਹੋਈਆਂ ਸੀ ਇਹ ਆਪ ਬਣਾਈਆਂ ਗੁਰਦੁਆਰੇ ਉਸੇ ਤਰ੍ਹਾਂ ਹੀ ਜਿਵੇਂ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਬਣਾਈਏ। ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਮੁਹੰਮਦ ਅਖਤਰ ਹੈ ਜੀ। ਠੀਕ ਹੈ ਜੀ। ਅੱਜ ਕੱਲ੍ਹ ਤੁਹਾਡੇ ਕੋਲ ਸੇਵਾ ਮਸਜਿਦ ਦੀ ਹਾਂਜੀ ਹਾਂਜੀ। ਕਿਹੜੇ ਸਾਲ ਤੋਂ? ਆਪਾਂ ਹੀ ਬਲੇ ਬੋਲੇ ਨੂੰ ਫਿਰ ਇੱਥੇ ਆਪਾਂ ਕਿਹੜੇ ਸਾਲ ਤੋਂ ਆ ਗਏ? ਕਿਹੜੇ ਸਾਲ ਤੋਂ? ਅੱਛਾ, ਸਾਲ ਮੈਂ 18 ਦੇ ਵਿੱਚ ਆ ਗਿਆ ਸੀਗਾ ਜੀ। ਯਾਨੀ ਕਿ ਇੱਥੇ ਸਿੱਖ ਸੰਗਤ ਨੂੰ ਲੈ ਕੇ ਆਈ। ਹਾਂਜੀ, ਇਹ ਜੀ ਪਿੰਡ ਵਾਲਿਆਂ ਦੀ ਵੀ ਮਿਹਰਬਾਨੀ ਹੈ ਜੀ। ਅੱਛਾ ਜੀ, ਉਹਨਾਂ ਨੇ ਆਪਣੇ ਪਿੰਡ ਵਾਲੇ ਹਵਾਲੇ ਕੀਤੀ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਪਹਿਲਾਂ ਹੁਣ ਗੁਰੂ ਘਰ ਬਣਾਇਆ ਹੋਇਆ ਸੀ, ਉਹਨਾਂ ਚਿਰ ਤਾਂ ਇਹ ਸੇਵਾ ਕਰੀ ਗਿਆ, ਸਾਂਭੀ ਰੱਖੀ ਆ ਉਹਨਾਂ ਚਿਰ। ਹਾਂਜੀ, ਜਦੋਂ ਹੁਣ ਗੁਰੂ ਘਰ ਉਧਰਲੇ ਪਾਸੇ ਲੈ ਗਏ ਜੀ, ਫਿਰ ਉਸ ਤੋਂ ਬਾਅਦ ਦੇ ਵਿੱਚ ਕੌਣ ਸਾਂਭਣ ਵਾਲਾ ਹੋਵੇ। ਹਾਂਜੀ, ਤੇ ਚਲੋ ਆਪਣੀ ਸੇਵਾ ਮਾਲਕ ਨੇ ਵੀ ਲਾਈ ਹੈ ਜੀ, ਪਿੰਡ ਵਾਲਿਆਂ ਨੇ ਰਲ ਕੇ ਲਾਈ ਹੈ। ਬਹੁਤ ਵਧੀਆ ਸਾਥ, ਬਹੁਤ ਚੰਗੀ ਗੱਲ ਹੈ ਜੀ। ਅੱਜ ਤੱਕ ਕਿਸੇ ਕੋਈ ਚੀਜ਼ ਦੀ ਮਹਿਸੂਸ ਨਹੀਂ ਹੋਈ ਹੈਗੀ।